ਏਅਰਪੋਰਟ ਵਾਲੀ ਜਿਹੜੀ ਸਰਕਾਰੀ ਬੱਸ ਆ ਸ਼ਰਮਾ ਜੀ, ਉਹਨੂੰ ਸਵਾਰੀਆਂ ਵੀ ਮਿਲ ਰਹੀਆਂ ਕਹਿੰਦੇ? 1 ਮਹੀਨੇ ਦੇ ਵਿੱਚ ਹਵਾ ਨਿਕਲ ਗਈ, ਜੀ। ਜਾਂ ਹਵਾ ਨਹੀਂ ਨਿਕਲੀ, ਜਾਂ 1 ਮਹੀਨੇ ਚ ਮੁੜ ਕੇ ਜਿਹੜਾ ਮਾਫੀਆ ਹੈ ਉਹ ਕਾਬਜ਼ ਹੋ ਗਿਆ। ਆਪਾਂ ਇੱਕ ਦਿਨ ਪਹਿਲਾਂ ਗੱਲ ਵੀ ਕੀਤੀ ਸੀ ਕਿ ਜਿਹੜੀਆਂ ਸਰਕਾਰੀ ਨੋਰਮਲ ਬੱਸਾਂ ਪੰਜਾਬ ਦੇ ਕਾਊਂਟਰਾਂ ਤੋਂ ਚੱਲਦੀਆਂ ਨੇ, 1 ਮਿੰਟ ਦੇ 40 ਰੁਪਈਏ, ਇੱਕ ਕਾਊਂਟਰ ਦਾ 3000 ਹੈ, ਤੇ ਪੰਜਾਬ 'ਚ ਇੱਕ ਦਿਨ 'ਚ 1 ਕਰੋੜ ਤੋਂ ਉੱਪਰ ਦਾ ਪੈਸਾ ਮਤਲਬ ਕਿ ਉਹ ਵੰਡਿਆ ਜਾਂਦਾ ਹੈ ਸਰਕਾਰੀ ਮਾਫੀਏ ਨੂੰ, ਤਾਂ ਕਿ ਰੋਡਵੇਜ਼ ਦੀਆਂ ਬੱਸਾਂ ਤੇ ਚੱਕੇ ਜਾਮ ਰਹਿਣ, ਉਹਨਾਂ ਦੀਆਂ ਬੱਸਾਂ 'ਚ ਸਵਾਰੀਆਂ ਘੱਟ ਚੜਨ, ਪ੍ਰਾਈਵੇਟ ਖੂਬ ਚੱਲੇ। ਹੁਣ ਆਹ ਜਿਹੜੀ ਯੋਜਨਾ ਸੀ ਬਹੁਤ ਮਤਲਬ ਕਿ ਜਿਹਦੀ ਆਪਾਂ ਗੱਲ ਵੀ ਕੀਤੀ ਸੀ ਕਿ ਹੋਟਲਾਂ 'ਚ ਰਹਿਣ ਦਾ ਖਰਚਾ ਵੀ ਪਾਇਆ, 80-80 ਹਜ਼ਾਰ ਦੇ ਰੋਟੀ ਦੇ ਡੱਬੇ ਵੀ ਖਾਧੇ। ਇਹ ਉਹ ਦਿਨ ਦਾ, ਇਹ ਜਿੱਦਣ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਜਲੰਧਰ ਆਏ ਸੀ, ਉਦਣ ਮਤਲਬ ਕਿ 38 ਰੋਟੀ ਦੇ ਡੱਬਿਆਂ ਦਾ ਹੀ 80 ਹਜ਼ਾਰ ਤੋਂ ਉੱਪਰ ਦਾ ਬਿੱਲ ਬਣ ਗਿਆ ਸੀਗਾ। ਸੋ ਉਸ ਦਿਨ ਝੰਡੀ ਦੇ ਕੇ ਗਏ ਸੀਗੇ ਵੋਲਵੋ ਬੱਸਾਂ ਨੂੰ ਕਿ ਭਾਈ ਹੁਣ ਜਿਹੜੀਆਂ ਲੁੱਟ ਕਰਦੀਆਂ ਨੇ ਨਾ ਬੱਸਾਂ, ਜਿਹੜੀਆਂ ਉਹ ਕੈਨੇਡਾ ਕੀ ਆ, ਉਹ ਜਿਹੜੀਆਂ ਕੈਨੇਡਾ ਵਾਲੀਆਂ ਬੱਸਾਂ ਜਾਂਦੀਆਂ ਨੇ ਜੀ, ਕਹਿੰਦੇ ਜੀ ਕਿ ਉਹ ਨਹੀਂ, ਇੰਡੋ ਕੈਨੇਡੀਅਨ, ਹਾਂ ਇੰਡੋ ਕੈਨੇਡੀਅਨ ਜਿਹੜੀਆਂ ਬੱਸਾਂ ਜਾਂਦੀਆਂ ਨੇ, ਕਿ ਹੁਣ ਉਹ 'ਚ ਸਵਾਰੀਆਂ ਨੂੰ ਚੜ੍ਹਨ ਦੀ ਲੋੜ ਨਹੀਂ, ਤੁਹਾਡੀ ਆਪਣੀ ਬੱਸ ਆ, ਨੋਰਮਲ ਕਿਰਾਇਆ, ਤੇ ਆਹ ਲਓ ਜੀ ਤੁਹਾਨੂੰ ਹਰ ਅੱਡੇ ਤੋਂ ਮਿਲੂਗੀ, ਬੁਕਿੰਗ ਕਰਾਓ ਤੇ ਜਾਓ। ਉਹ 'ਚ ਜਿਹੜਾ ਸੀਗਾ ਕਿ ਚਾਹੇ ਉਹ ਰੋਡਵੇਜ਼ ਦੀ ਬੱਸ ਹੈ, ਚਾਹੇ ਉਹ ਪਨਬੱਸ ਦੀ ਆ, ਚਾਹੇ ਉਹ ਪੈਪਸੂ ਆ, ਸੋ ਉਹਨਾਂ ਦੀਆਂ ਵੱਖ-ਵੱਖ ਵੈਬਸਾਈਟ ਸੀਗੀਆਂ, ਉਹਨਾਂ ਵੈਬਸਾਈਟ ਤੇ ਆਨਲਾਈਨ ਬੁਕਿੰਗ ਕਰਾ ਕੇ ਤੁਹਾਨੂੰ ਸੀਟ ਮਿਲਦੀ ਸੀ। ਸੋ 1 ਮਹੀਨਾ ਹੋਇਆ ਪ੍ਰਵੀਨ ਜੀ, 1 ਮਹੀਨੇ ਬਾਅਦ ਉਹ ਬੱਸਾਂ ਖਾਲੀ ਛਣਕਦੀਆਂ ਆਉਂਦੀਆਂ ਨੇ ਤੇ ਖਾਲੀ ਛਣਕਦੀਆਂ ਜਾਂਦੀਆਂ ਨੇ। ਅੱਛਾ, ਮਸਾਂ ਮਤਲਬ ਗਲਤੀ ਨਾਲ ਕੋਈ 5-4 ਸਵਾਰੀਆਂ ਮਿਲ ਜਾਣ ਤਾਂ ਠੀਕ ਆ, ਨਹੀਂ ਰੱਬ ਆਸਰੇ। ਬੰਦੇ ਦਿੱਲੀ ਏਅਰਪੋਰਟ ਤੋਂ ਬੁੱਕ ਕਰਾਉਣ ਲਈ ਟਰਾਈ ਕਰਦੇ ਰਹੇ, 3 ਘੰਟੇ ਖੋਜਲਦੇ ਰਹੇ, ਕਿਸੇ ਵੀ ਵੈਬਸਾਈਟ ਦੇ ਉੱਤੇ ਬੁਕਿੰਗ ਨਹੀਂ ਹੋ ਸਕੀ ਜੀ। ਤੇ ਬੱਸ ਖੜੀ ਆ, ਬੱਸ ਖਾਲੀ ਖੜੀ ਆ, ਕੰਡਕਟਰ ਕਹਿੰਦਾ ਬਾਈ ਜੀ ਮੈਨੂੰ ਚੜਾਉਣ ਦੀ ਹਦਾਇਤ ਨਹੀਂ, ਆਹ ਵੈਬ ਪੋਰਟਲ ਨੇ, ਆਹ ਇਹਨਾਂ ਦੀਆਂ ਵੈਬਸਾਈਟਾਂ ਨੇ, ਇਹਨਾਂ ਦੇ ਬੁਕਿੰਗ ਕਰਾ ਲਓ, ਉਹ ਤੋਂ ਬਾਅਦ ਮੈਨੂੰ ਦਿਖਾ ਦਿਓ ਤੇ ਬੱਸ ਚੜ ਜਾਓ, ਮੈਨੂੰ ਅਧਿਕਾਰ ਨਹੀਂਗਾ ਕਿ ਤੁਹਾਨੂੰ ਮੈਂ ਖਾਲੀ ਸੀਟ ਤੇ ਬਿਠਾ ਕੇ ਲਿਆ ਜਾਵਾਂ। ਸੋ ਇਹ ਬੁਕਿੰਗ ਆਨਲਾਈਨ ਹੋਣੀ ਆ। ਹੁਣ ਉਹ ਕਹਿੰਦੇ ਜੀ ਆਨਲਾਈਨ ਬੁਕਿੰਗ ਲਗਭਗ ਬੰਦ ਵਰਗੀ ਹੋਆ ਕਿ ਉੱਥੇ ਹੁੰਦੀਆਂ ਨਹੀਂ ਗੀ ਜੀ। ਤੇ ਇਹੀ ਨਹੀਂ, ਉਹਨਾਂ ਬੰਦਿਆਂ ਨੇ ਪ੍ਰਵੀਨ ਜੀ, ਕੰਡਕਟਰ ਨੇ ਨੰਬਰ ਦਿੱਤੇ ਕੁਝ ਉਹਨਾਂ ਨੂੰ, ਉਹਨਾਂ ਨੇ ਉਸ ਨੰਬਰਾਂ ਤੇ ਸੰਪਰਕ ਕੀਤਾ। ਜਲੰਧਰ ਦੇ ਨੰਬਰ ਨੇ, ਟੈਲੀਫੋਨ ਨੰਬਰ ਮੇਰੇ ਕੋਲ ਇਸ ਸਮੇਂ ਸਾਹਮਣੇ ਪਏ ਨੇ, ਉਹ ਘੱਟੋ ਘੱਟ 8-10 ਵੱਖ-ਵੱਖ ਨੰਬਰ ਨੇ ਜਿਹੜੇ ਉਹਨਾਂ ਨੇ ਸਾਰਿਆਂ ਨੂੰ ਮਿਲਾਏ। ਕਈਆਂ ਨੇ ਕਹਿੰਦੇ ਚੱਕੇ ਨਹੀਂ, ਜਦੋਂ ਕੁਝ ਨੇ ਚੱਕੇ ਵੀ ਤਾਂ ਉਹਨਾਂ ਨੇ ਕਿਹਾ ਬਾਈ ਜੀ ਅਸੀਂ ਕੁਝ ਨਹੀਂ ਕਰ ਸਕਦੇ, ਤੁਹਾਨੂੰ ਤਾਂ ਜਾ ਕੇ ਵੈਬਸਾਈਟ ਤੇ ਸੀਟ ਬੁੱਕ ਕਰਾਉਣੀ ਪੈਣੀ ਆ, ਜੇ ਬੁੱਕ ਹੋ ਗਈ ਤਾਂ ਬੱਸ 'ਚ ਆ ਜਾਓ। ਸੋ ਜਦੋਂ ਬੁੱਕ ਨਹੀਂ ਹੋਈ ਫਿਰ ਉਹਨਾਂ ਨੂੰ ਉਹੀ ਪ੍ਰਾਈਵੇਟ ਮਾਫੀਏ ਦੀ ਬੱਸ 'ਚ ਆਉਣਾ ਪਿਆ ਜੀ। ਤੇ ਫਿਰ ਅਗਲੇ ਕਹਿੰਦੇ 2 ਬੱਸਾਂ ਸਾਡੀਆਂ ਕਿਉਂ ਲੰਘਾ ਲੀਆਂ, ਪਹਿਲੀ ਚੜੇ ਆਉਣਾ ਸੀ। ਅਗਲਿਆਂ ਦੇ ਵੀ ਉਹ ਸੀਟੀ ਜੇ ਮਾਰਨ ਵਾਲੇ ਉੱਤੇ ਅੱਡਿਆਂ ਤੇ ਖੜੇ ਹੁੰਦੇ ਨੇ, ਉਹ ਸਭ ਦੇਖ ਰਹੇ ਹੁੰਦੇ ਨੇ। ਬਿਲਕੁਲ ਬਿਲਕੁਲ। ਸੋ ਇਸ ਲਈ ਇਹਦਾ ਮਤਲਬ ਇੱਥੇ ਵੀ ਕੀ ਵੈਬਸਾਈਟਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ, ਕਿ ਅਧਿਕਾਰੀਆਂ ਨੂੰ ਵੀ ਕੰਟਰੋਲ ਕਰ ਲਿਆ ਗਿਆ। ਸੋ ਆਹ ਖੇਡ ਉਸੇ ਤਰ੍ਹਾਂ ਇਹਨਾਂ ਦਾ ਟਰਾਂਸਪੋਰਟ ਮਾਫੀਆ ਤਾਂ ਆਪਣਾ ਕੰਮ ਕਰ ਰਿਹਾ, ਚਾਹੇ ਉਹ ਛੋਟੀ ਬੱਸਾਂ ਨੂੰ ਲੈ ਕੇ ਕਾਊਂਟਰ ਤੋਂ ਭਜਾਉਣ ਦੀ ਗੱਲ ਹੋਵੇ ਕਿ 1 ਮਿੰਟ ਪਹਿਲਾਂ ਕਾਊਂਟਰ ਛੱਡ, ਤੇ ਚਾਹੇ ਆ ਏਅਰਪੋਰਟ ਤੋਂ ਆਮ ਸਧਾਰਨ ਮਤਲਬ ਕਿ ਜਦੋਂ ਲੋਕ ਸਧਾਰਨ ਬੱਸ 'ਚ ਆਪਣੀ ਰੋਡਵੇਜ਼ ਦੀ ਬੱਸ 'ਚ ਆਉਣਾ ਚਾਹੁੰਦੇ ਨੇ, ਠੀਕ ਕਿਰਾਏ 'ਚ ਆਉਣਾ ਚਾਹੁੰਦੇ ਲੁੱਟ, ਤਾਂ ਉਹ ਵੀ ਨਹੀਂ ਹੋ ਰਹੀ। ਸੋ ਇਸ ਲਈ 1 ਮਹੀਨੇ 'ਚ ਹੀ ਮਾਨ ਸਰਕਾਰ ਦੀ ਇਸ ਯੋਜਨਾ ਦੀ ਵੀ ਹਵਾ ਨਿਕਲਦੀ ਸਾਫ਼ ਦਿਖਾਈ ਦੇ ਰਹੀ ਆ। ਸੋ ਇਸ ਲਈ ਮਾਨ ਸਰਕਾਰ ਨੂੰ ਚਾਹੀਦਾ ਕਿ ਜਿੰਨਾ ਉਹ ਢੋਲ ਕੁੱਟਦੇ ਨੇ, ਜਿੰਨਾ ਉਹ ਪ੍ਰਚਾਰ ਕਰਦੇ ਨੇ, ਜਿੰਨਾ ਉਹ ਇਸ਼ਤਿਹਾਰਬਾਜ਼ੀ ਕਰਦੇ ਨੇ, ਜਿੰਨਾ ਉਹ ਸੋਸ਼ਲ ਮੀਡੀਆ ਤੇ ਗੱਲ ਫੈਲਾਉਂਦੇ ਨੇ, ਉਨੀ ਉਹ ਹਕੀਕਤ ਵੀ ਝਾਤ ਮਾਰ ਲਿਆ ਕਰਨ। ਸੋ ਆ ਜਦੋਂ ਪਰਤਾਂ ਖੁੱਲਦੀਆਂ ਨੇ ਕਿ ਭਾਈ ਆ ਹਕੀਕਤ ਆ, ਉਹ ਪਿਛਲੇ ਦਿਨੀ GST ਦੇ ਵਾਧੇ ਨੂੰ ਲੈ ਕੇ ਚਰਚਾ ਹੀ ਸੀ, ਉਹ ਵੀ ਸੱਚ ਸਾਹਮਣੇ ਆ ਗਿਆ, ਭਾਈ ਇੱਥੇ ਤਾਂ ਘਟ ਗਿਆ ਤੁਹਾਡਾ ਮਾਲੀਆ। ਸੋ ਉਸੇ ਤਰ੍ਹਾਂ ਉਹਨਾਂ ਬੱਸਾਂ ਵਾਲਾ ਮਾਮਲਾ। ਸੋ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਅੱਗਾ ਦੌੜ ਪਿੱਛਾ ਜੋੜ ਨਾ ਕਰਨ, ਘੱਟੋ ਘੱਟ ਜਿਹੜਾ ਕੰਮ ਕਰਨ ਪੂਰੇ ਪੈਰੀ ਕਰਨ। ਤੋਂ ਇਹਦੇ ਉੱਤੋਂ ਸਾਫ਼ ਹੈ ਕਿ ਮਾਨ ਸਰਕਾਰ ਦੀ ਹਵਾਈ ਅੱਡੇ ਵਾਲੀ ਬੱਸ ਸੇਵਾ ਦੀ 1 ਮਹੀਨੇ 'ਚ ਹਵਾ ਨਿਕਲ ਚੁੱਕੀ ਹੈ। ਜੀ। ਹੁਣ ਪ੍ਰਾਈਵੇਟ ਵਾਲੇ ਕਿਵੇਂ ਕਾਮਯਾਬ ਹੈ ਤਾਂ ਉਹੀ ਜਾਣ ਸਕਦੇ ਉਹਨਾਂ ਦਾ ਸੱਚ।